ਕੀ ਪਤਾ ਕਿਆਮਤ ਗੁਜ਼ਰ ਗਈ ਹੋਵੇ ਤੇ ਅਸੀਂ ਸਾਰੇ ਜਹੰਨਮ ਦੇ ਵਿੱਚ ਰਹਿ ਰਹੇ ਹੋਈਏ। ਬੇਹਿੱਸੀ ਇੰਨੀ ਵੱਧ ਗਈ ਆ ਕਿ ਸਾਡੇ ਮੁਆਸ਼ਰੇ ਦੇ ਲੋਕ ਨੰਨੀ ਕਲੀਆਂ ਨੂੰ ਵੀ ਨਹੀਂ ਛੱਡਦੇ। ਚਨਿਓੜ ਦਾ ਪਿੰਡ ਆ ਜੀ 127 ਭੱਟੀ ਵਾਲਾ, ਜਿੱਥੇ ਅਫਸੋਸਨਾਕ ਵਾਕਿਆ ਪੇਸ਼ ਆਇਆ। ਸਿਰਫ ਚੰਦ ਘੰਟਿਆਂ ਦੀ ਨੰਨੀ ਕਲੀ ਨੂੰ ਇੱਕ ਨਿੱਕੇ ਜਿਹੇ ਕੱਪੜੇ 'ਚ ਲਵੇਟ ਕੇ ਸ਼ਦੀਦ ਠੰਡ ਦੇ ਵਿੱਚ ਕੂੜੇ ਵਾਲੇ ਢੇਰ ਦੇ ਉੱਪਰ ਸੁੱਟ ਦਿੱਤਾ। ਕੋਈ ਲਾਗੋਂ ਦੀ ਰਾਹਗੀਰ ਲੰਘਦਾ ਪਿਆ ਸੀਗਾ, ਉਹਨੇ ਜਨਾਬੇ ਵਾਲੀ ਕਿਤੇ ਨਿਆਣੇ ਦੇ ਰੋਣ ਦੀ ਆਵਾਜ਼ ਸੁਣੀ ਤੇ ਹੌਲੀ ਹੌਲੀ ਉਸ ਆਵਾਜ਼ ਵੱਲ ਨੂੰ ਗਿਆ ਕਿ ਇਸ ਰੂੜੀ ਦੇ ਢੇਰ ਦੇ ਉੱਪਰ ਤੇ ਸ਼ਾਇਦ ਕੋਈ ਨਹੀਂ ਹੈਗੀ, ਨਿਆਣਾ ਕਿੱਥੋਂ ਰੋਣ ਡਿਆ ਵਾ। ਉਹ ਜਨਾਬ ਜਦੋਂ ਲਾਗੇ ਜਾ ਕੇ ਵੇਖਿਆ ਤੇ ਇੱਕ ਛੋਟੀ ਜੀ ਖੂਬਸੂਰਤ ਜੀ ਬੱਚੀ, ਜਿਹਨੂੰ ਇੱਕ ਛੋਟੇ ਜਿਹੇ ਕੱਪੜੇ ਦੇ ਵਿੱਚ ਲਵੇਟ ਕੇ ਬੇਹਿੱਸ ਵਾਲਦੈਨ ਨੇ ਰੂੜੀ ਦੇ ਉੱਤੇ ਸੁੱਟ ਦਿੱਤਾ। ਉਹਨੇ ਜਨਾਬ ਫੌਰੀ ਤੌਰ ਤੇ ਪੁਲਿਸ ਨੂੰ ਇਤਲਾਹ ਦਿੱਤੀ, ਰੈਸਕਿਊ 1122 ਵਾਲੇ ਨੂੰ ਬੁਲਾਇਆ। ਉਹਨਾਂ ਨੇ ਆ ਕੇ ਬੱਚੀ ਨੂੰ ਚਨਿਓੜ ਦਾ ਜਿਹੜਾ ਹਸਪਤਾਲ ਆ ਉੱਥੇ ਸ਼ਿਫਟ ਕੀਤਾ, ਜਿੱਥੇ ਡਾਕਟਰਾਂ ਦਾ ਇਹ ਕਹਿਣਾ ਵਾ ਕਿ ਨੰਨੀ ਕਲੀ ਦੀ ਜਿਹੜੀ ਹਾਲਤ ਆ ਨਾ ਹੁਣ ਖਤਰੇ ਤੋਂ ਬਾਹਰ ਆ। ਇਹ ਸਾਰਾ ਮੰਜ਼ਰ ਦੇਖਣ ਵਾਸਤੇ ਉੱਥੇ ਲੋਕ ਇਕੱਠੇ ਹੋ ਗਏ ਤੇ ਤੁਸੀਂ ਯਕੀਨ ਕਰੋ ਰੈਸਕਿਊ ਵਾਲੇ, ਪੁਲਿਸ ਵਾਲੇ ਤੇ ਜਿੰਨੇ ਉੱਥੇ ਲੋਕ ਖਲੋਤੇ ਸੀ, ਸਾਰੇ ਦੀਆਂ ਅੱਖਾਂ ਜਿਹੜੀਆਂ ਨਾ ਅੱਥਰੂਆਂ ਨਾਲ ਭਰ ਆਈਆਂ ਕਿ ਜਿਸ ਨੰਨੀ ਕਲੀ ਨੂੰ ਸਾਡੇ ਇਸਲਾਮ ਦੇ ਵਿੱਚ ਰਹਿਮਤ ਕਿਹਾ ਗਿਆ ਵਾ, ਇਹ ਕਿੱਡਾ ਬੇਹਿੱਸ ਮੁਆਸ਼ਰਾ ਤੇ ਕਿੱਡੇ ਬੇਹਿੱਸ ਲੋਕ ਹੋਣਗੇ ਜਿਹੜੇ ਇਸ ਬੱਚੀ ਨੂੰ ਇੰਨੀ ਸ਼ਦੀਦ ਠੰਡ ਦੇ ਵਿੱਚ, ਜਿੱਥੇ ਜਨਾਬ ਕੋਰਾ ਪੈਣ ਡਿਆ ਵਾ। ਚਨਿਓੜ ਦਾ ਤੁਸੀਂ ਖੁੱਲ੍ਹਾ ਇਲਾਕਾ ਦੇਖੋ, ਦਰਿਆ ਨਾਲ ਆ, ਇੰਨਾ ਕੋਰਾ ਕਿ ਸਵੇਰੇ ਦਰਖਤਾਂ ਦੇ ਉੱਪਰ ਤੇ ਜ਼ਮੀਨ ਦੇ ਉੱਪਰ ਇੰਨੀ ਬਰਫ਼ ਜੰਮੀ ਹੁੰਦੀ ਆ। ਇੰਨੀ ਸ਼ਦੀਦ ਸਰਦੀ ਦੇ ਵਿੱਚ ਚੰਦ ਘੰਟਿਆਂ ਦੀ ਕਲੀ ਜਿਹੜੀ ਆ ਨਾ ਉਹਨੂੰ ਸੁੱਟ ਕੇ ਤੇ ਚਲੇ ਗਏ। ਖੈਰ ਜੀ, ਹੁਣ ਪੁਲਿਸ ਨੇ ਤੇ ਜਿਹੜੇ ਉੱਥੋਂ ਦੇ ਲੋਕ ਨੇ ਉਹਨਾਂ ਨੇ CCTV ਕੈਮਰਿਆਂ ਦੀ ਮਦਦ ਦੇ ਨਾਲ ਇਸ ਬੇਹਿੱਸ ਜੋੜੇ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਵਾ ਕਿ ਇਹਨੂੰ ਲੱਭ ਕੇ ਇਹਦੇ ਖਿਲਾਫ ਇੱਦਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਬਾਕੀ ਲੋਕ ਜਿਹੜੇ ਆ ਇਸ ਜੋੜੇ ਤੋਂ ਇਬਰਤ ਹਾਸਲ ਕਰਨ ਔਰ ਮੁਆਸ਼ਰੇ ਵਾਸਤੇ ਇਹਨੂੰ ਇੱਕ ਮਿਸਾਲ ਬਣਾਇਆ ਜਾਵੇ ਕਿ ਇਹਦਾ ਕੋਈ ਵੀ ਬੰਦਾ ਜਿਹੜਾ ਨਾ ਇਸ ਤਰ੍ਹਾਂ ਦੀ ਹਰਕਤ ਨਾ ਕਰੇ। ਬਹੁਤ ਸ਼ੁਕਰੀਆ।